पर ए अमित शाह ए मोदी सुन ला कन खोल के आने वाला समा ਕੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਰਵੱਈਏ ਦੇ ਵਿੱਚ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਚੇਂਜ ਆਊਗਾ ਜੀ? ਆਉਣਾ ਪਵੇਗਾ ਤੇ ਉਹ ਫਿਰ ਉਸਨੇ ਪੂਰੇ ਭਾਰਤ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਜਿਹੜਾ ਸੰਘਰਸ਼ ਹੈ ਇਹ ਨਾ ਪੰਜਾਬ ਦਾ ਨਾ ਭਾਰਤ ਦਾ, ਇਹ ਸਮੁੱਚੇ ਸੰਸਾਰ ਦੇ ਜਿਹੜੇ ਅਮਨ ਪਸੰਦ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਸਮੁੱਚੇ ਲੋਕਾਂ ਦਾ ਬਣ ਚੁੱਕਾ। ਵੀ ਆ ਜਿਹੜੀਆਂ ਟਰੈਕਟਰ ਤੇ ਟਰਾਲੀਆਂ ਖਲੋਤੀਆਂ ਨੇ ਜੇ ਕਿਸਾਨਾਂ ਦੀਆਂ ਨਹੀਂ ਤੇ ਕਿਹਦੀਆਂ ਨੇ? ਤੇ ਜੇ ਤੂੰ ਸੋਚੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਸਾਰੀਆਂ ਦਾ ਮੈਂ ਕਤਲ ਕਰ ਦੂੰਗਾ, ਸਰਸੇ ਵਰਗਿਆਂ ਦੇ ਤੇ ਕਤਲ ਕਰਾ ਦੇਂਗਾ। ਯਾਦ ਸਾਹਿਬਜ਼ਾਦਿਆਂ ਨੂੰ ਵੀ ਕੀਤਾ ਜਾਂਦਾ, ਯਾਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕੀਤਾ ਜਾਂਦਾ, ਪਰ ਕਰੋਨਾ ਦੇ ਅਸੀਂ ਦਿੱਲੀ ਚੋਂ ਹਟਾਤਾ। ਕਿਸੇ ਦੇ ਹੈਗਾ ਲੱਖਾਂ ਦਾ ਲੋਕ ਨੇ, ਕਿਸੇ ਨੇ ਮਾਸਕ ਪਾਇਆ, ਕਿਸੇ ਦੇ ਕਰੋਨਾ ਨਹੀਂ, ਕਿਸੇ ਨੂੰ ਅੱਜ ਤੱਕ ਕਰੋਨਾ ਹੋਇਆ 2 ਮਹੀਨੇ ਹੀ ਰੇਲਵੇ ਟਰੈਕ ਤੇ ਉੱਤੇ ਬੈਠੇ, ਮਹੀਨਾ ਇੱਥੇ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ, ਸਾਡਾ ਪੰਜਾਬ ਟੂਡੇ ਲਗਾਤਾਰ ਵਰਕ ਕਰ ਰਿਹਾ ਜਿੱਦਾਂ ਦਾ ਇਹ ਐਰੀਟੇਸ਼ਨ ਚੱਲ ਰਿਹਾ। ਜਿੱਦਾਂ ਕਿ ਤੁਸੀਂ ਦੇਖ ਸਕਦੇ ਜੇ ਸਾਡੇ ਨਾਲ ਕਿਸਾਨ ਆਗੂ ਸਰਸਾ ਸਾਹਿਬ ਨੇ, ਜਿਨ੍ਹਾਂ ਨੇ ਅੱਜ ਤੱਕ ਜੋ ਇਤਿਹਾਸ ਦੇ ਵਿੱਚ ਜੋ ਘੁਸਪੈਠ ਕੀਤੀ ਗਈ RSS ਵੱਲੋਂ ਉਹਨਾਂ ਕਿਤਾਬਾਂ ਦੇ ਵੀ ਬੜੇ ਮੁੱਦੇ ਉਠਾਏ। ਕਿਉਂਕਿ ਮੈਂ ਵੀ ਚੰਡੀਗੜ੍ਹ ਰਹਿਣਾ ਤੇ ਲਗਾਤਾਰ ਉੱਥੇ ਇਹਨਾਂ ਦੇ ਦਰਸ਼ਨ ਕਰਦੇ ਰਹੀਦੇ ਆ। ਕਿਉਂਕਿ ਇਹਨਾਂ ਨੇ ਅੱਜ ਤੱਕ ਬਹੁਤ ਸਾਲਾਂ ਤੋਂ ਇਹ ਲਗਾਤਾਰ ਕਹਿ ਰਹੇ ਸੀਗੇ ਵੀ ਪੰਜਾਬੀਓ ਜਾਗ ਜੋ, ਇਹ ਬਹੁਤ ਵੱਡਾ ષਡਯੰਤਰ ਰਚਿਆ ਜਾ ਰਿਹਾ ਹੈ। ਪਰ ਸਮਾਂ ਲੱਗਾ ਹੈ, ਪਰ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਜਿੱਦਾਂ ਪੰਜਾਬੀ ਜਾਗੇ ਨੇ, ਇਹ ਹੁਣ ਸਰਸਾ ਸਾਹਿਬ ਆਪਣੇ ਹੀ ਬਿਆਨ ਕਰਨਗੇ। ਸਰਸਾ ਸਾਹਿਬ ਵੈਲਕਮ ਜੀ ਤੁਹਾਡਾ ਸਾਡੇ ਟੀਵੀ ਤੇ। ਧੰਨਵਾਦ ਜੀ। ਸਰਸਾ ਸਾਹਿਬ, ਜਿਵੇਂ ਤੁਸੀਂ ਲਗਾਤਾਰ 6-7 ਮੀਟਿੰਗਾਂ ਵੀ ਕਰ ਲਈਆਂ ਇਹਨਾਂ ਦੇ ਨਾਲ, ਕੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਰਵੱਈਏ ਦੇ ਵਿੱਚ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਚੇਂਜ ਆਊਗਾ ਜੀ? ਆਉਣਾ ਪਵੇਗਾ, ਕਿਉਂਕਿ ਲੋਕ ਸ਼ਕਤੀ ਅੱਜ ਇੱਕ ਜਨ ਸਮੂਹ ਬਣ ਗਿਆ। ਇਹ ਠੀਕ ਹੈ ਕਿ ਇਹ ਇੱਕ ਛੋਟੀ ਜੀ ਚੰਗਿਆੜੀ ਪੰਜਾਬ ਤੋਂ ਉੱਠੀ ਤੇ ਉਹ ਫਿਰ ਉਸਨੇ ਪੂਰੇ ਭਾਰਤ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਅੱਜ ਇਹ ਜਿਹੜਾ ਸੰਘਰਸ਼ ਹੈ ਇਹ ਨਾ ਪੰਜਾਬ ਦਾ ਨਾ ਭਾਰਤ ਦਾ, ਇਹ ਸਮੁੱਚੇ ਸੰਸਾਰ ਦੇ ਜਿਹੜੇ ਅਮਨ ਪਸੰਦ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਸਮੁੱਚੇ ਲੋਕਾਂ ਦਾ ਬਣ ਚੁੱਕਾ। ਜਿੱਦਾਂ ਕਿ ਸਰਕਾਰ ਵੱਲੋਂ ਲਗਾਤਾਰ ਇਹ ਪ੍ਰਤੇਰਿਆ ਜਾ ਰਿਹਾ ਸੀਗਾ ਕਿ ਪਹਿਲੋਂ ਪੰਜਾਬ ਨੂੰ ਕਿਹਾ ਜਾਂਦਾ, ਮੁੜ ਕੇ ਹਰਿਆਣੇ ਨੂੰ ਨਾਲ ਜੋੜ ਲਿਆ। ਹੁਣ ਲਗਾਤਾਰ ਵੇਖਿਆ ਕਿ ਕੱਲ ਜਿਵੇਂ ਆਪਣੇ ਉੱਤਰਾਖੰਡ ਤੋਂ ਤੇ ਹੋਰ ਵੀ ਸਾਰੇ ਏਰੀਏ ਤੋਂ ਵੀਰ ਆਪਣੇ ਲਗਾਤਾਰ ਪਹੁੰਚੇ ਨੇ। ਕੀ ਇਹ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਇਹ ਹਰ ਜੋ ਕਿਰਤ ਕਰਨ ਵਾਲਾ ਔਰ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ਇਹ ਉਸ ਦਾ ਧਰਨਾ ਹੈ, ਜਿਵੇਂ ਕਿ ਅੱਜ ਤੱਕ ਹੁਣ ਇਹੀ ਪ੍ਰੇਰਿਆ ਜਾ ਰਿਹਾ? ਕਿਉਂਕਿ ਜਿੰਨਾ ਵੀ ਗੋਦੀ ਮੀਡੀਆ ਉਹ ਲਗਾਤਾਰ ਇਹ ਪ੍ਰੇਰ ਰਿਹਾ ਹੈ ਕਿ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹ ਸਿਆਸਤ ਦੇ ਪੱਖੋਂ ਹੈ, ਖਾਲਿਸਤਾਨੀ ਹੈ, ਕਦੀ ਪਾਕਿਸਤਾਨੀ ਹੈ, ਕਦੀ ਕਿਸੇ ਨਾਲ। ਤੁਸੀਂ ਇਸ ਬਾਰੇ ਸਰਸਾ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਭਈ ਕਦੇ ਸਾਨੂੰ ਕਹਿਤਾ ਕਾਂਗਰਸ ਦੀ, ਕਦੇ ਸਾਨੂੰ ਕਹਿਤਾ ਨਕਸਲਾਈਡ, ਕਦੇ ਸਾਨੂੰ ਕਹਿਤਾ ਖਾਲਿਸਤਾਨੀ, ਤੇ ਇਹ ਬਹੁਤ ਕੁਝ ਸਾਡੇ ਖਿਲਾਫ ਭੰਡੀ ਪ੍ਰਚਾਰ ਕਰਦੇ ਆ ਰਹੇ ਨੇ ਔਰ ਸਾਨੂੰ ਕਿਸਾਨ ਵੀ ਮੰਨਣ ਨੂੰ ਤਿਆਰ ਨੇ। ਇਹ ਕਹਿੰਦੇ ਕਿਸਾਨ ਹੈ ਹੀ ਨਹੀਂ। ਮੇਰਾ ਕੁਝ ਸਵਾਲ ਨੇ। ਪਹਿਲਾ ਸਵਾਲ ਤੇ ਆ ਵੀ ਆ ਜਿਹੜੀਆਂ ਟਰੈਕਟਰ ਤੇ ਟਰਾਲੀਆਂ ਖਲੋਤੀਆਂ ਨੇ ਜੇ ਕਿਸਾਨਾਂ ਦੀਆਂ ਨਹੀਂ ਤੇ ਕਿਹਦੀਆਂ ਨੇ? ਕੀ ਇਹ ਕਿਸਾਨਾਂ ਨੇ ਕਿਸੇ ਤੋਂ ਉਧਾਰੀਆਂ ਮੰਗ ਕੇ ਲੈਂਦੀਆਂ ਨੇ? ਕੀ ਅਬਾਨੀ ਤੇ ਅਡਾਨੀ ਤੋਂ ਉਧਾਰੀਆਂ ਮੰਗ ਕੇ ਲਿਆਏ ਨੇ? ਇਹ ਟਰਾਲੀਆਂ ਤੇ ਟਰੈਕਟਰ ਕਿਹਦੇ ਨੇ? ਇਹ ਜਿਹੜੇ ਸਾਡੇ ਲੋਕ ਨੇ ਇੱਕ ਇੱਕ ਬੰਦੇ ਦੇ ਘਰ ਜਾ ਕੇ ਅਸੀਂ ਜਿਹੜੇ ਆਗੂ ਆ ਸਾਡੇ ਘਰਾਂ 'ਚ ਜਾ ਕੇ ਵੇਖਣ। ਮੇਰਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ 'ਚ ਖਾਨਵਾਲ ਪਿੰਡ ਹੈ, ਤਹਿਸੀਲ ਅਜਨਾਲਾ, ਪਿੰਡ ਖਾਨਵਾਲ। ਪਟਵਾਰੀ ਤੋਂ ਵੇਖ ਲੈਣ, ਮੇਰੀ ਆੜਤ ਤੇ ਜਾ ਕੇ ਜਿਨਸ ਨਹੀਂ ਵਿਕਦੀ। ਮੈਂ ਪਹਿਲਾਂ ਸਰਸੇ ਰਹਿ ਕੇ ਆਇਆ, ਸਰਸਾ ਤਖਲਸ ਹੈ ਪਿੰਡ ਜਾਗਮਲੇਰਾ, ਜ਼ਿਲ੍ਹਾ ਸਰਸਾ। ਉੱਥੇ ਜਾ ਕੇ ਵੇਖ ਲੈਣ ਵੀ ਮੈਂ ਖੇਤੀ ਕਰਦਾ ਰਿਹਾ ਕਿ ਜਾਂ ਹੋਰ ਕੁਝ ਕੀਤਾ ਹੈ। ਜਿੰਨੇ ਕਿਸਾਨ ਆਗੂ ਸਾਰਿਆਂ ਦੀ ਇਹ ਗੱਲ ਹੈ। ਔਰ ਇੱਕ ਤਾਂ ਹੋ ਸਕਦਾ ਕਿ ਚਲੋ ਕੋਈ ਖੇਤੀ ਖੁਦ ਨਾ ਕਰਦਾ ਹੋਵੇ। ਸਾਡੇ ਕਿਸਾਨ ਫਿਰ ਉਹ ਕਹਿੰਦੇ ਨੇ ਕਿ ਇਹ ਹੁਣ ਇੱਕ ਨਵਾਂ ਸਟੰਟ ਹੋਰ ਇਹਨਾਂ ਨੂੰ ਜੀ ਪਾਕਿਸਤਾਨ ਤੇ ਚਾਈਨਾ ਚਲਾ ਰਿਹਾ। ਮੇਰਾ ਇੱਕ ਸਵਾਲ ਹੈ ਇਸ ਮੋਦੀ ਤੇ ਇਹ ਜਿਹੜੇ ਇਹਦੇ ਅਹਿਲਕਾਰ ਅਮਿਤ ਸ਼ਾਹ ਵਰਗੇ ਜਿਹੜੇ ਬੜੇ ਵੱਡੀਆਂ ਖੋਪੜੀਆਂ ਲਈ ਫਿਰਦੇ ਨੇ ਤੇ ਦਿਮਾਗ 'ਚ ਪਤਾ ਨਹੀਂ ਹੈ ਕੀ ਉਹਨਾਂ ਦੇ।
ਜੇ ਦਿਮਾਗ ਹੁੰਦਾ ਤੇ ਫਿਰ ਉਹਨਾਂ ਨੂੰ ਆ ਕਿਸਾਨ ਵੀ ਦਿਸਣੇ ਸੀ, ਇਹ ਲੋਕ ਵੀ ਦਿਸਣੇ ਸੀ। ਉਹਨਾਂ ਦੇ ਦਿਮਾਗ 'ਚ ਕੁਝ ਹੋ ਰਿਹਾ, ਉਹ ਮੈਂ ਨਹੀਂ ਕਹਿਣਾ ਕੀ ਆ, ਉਹ ਲੋਕ ਸਮਝਣ। ਜਿੱਦਾਂ ਕਿ ਜਿੱਦਾਂ ਕਿ ਇਹ ਕੋਆਪਰੇਟ ਘਰਾਣੇ ਕਦੋਂ ਪਹਿਲੋਂ ਜਦੋਂ ਪ੍ਰਚਾਰ ਰਹੇ ਸੀਗੇ ਕਿ ਇਹ ਜਿਹੜਾ ਕੋਆਪਰੇਟ ਘਰਾਣਿਆਂ ਨੂੰ ਆਪਾਂ ਲਗਾਤਾਰ ਐਡੀਟੇਸ਼ਨ ਕਰ ਰਹੇ ਸੀ ਕਿਸਾਨ, ਕਿ ਇਹ ਜਿਹੜਾ ਜਿੰਨਾ ਵੀ ਬਿਜ਼ਨਸ ਹੈ ਕੋਆਪਰੇਟ ਘਰਾਣਿਆਂ ਨੂੰ ਦਿੱਤਾ ਜਾਊਗਾ, ਪਰ ਅੱਜ ਕੋਆਪਰੇਟ ਘਰਾਣੇ ਬਾਹਰ ਨਿਕਲੇ ਨੇ, ਜਿਵੇਂ ਬਿੱਲੀ ਜਿਹੜੀ ਥੈਲੇ 'ਚੋਂ ਬਾਹਰ ਨਿਕਲਦੀ ਆ, ਇਹ ਮਤਲਬ ਲਾਇਆ ਜਾ ਸਕਦਾ ਸਰਸਾ ਸਾਹਿਬ ਵੀ ਅੱਜ ਕਿਸਾਨਾਂ ਨੇ ਜਿਹੜਾ ਇਹਨਾਂ ਦੀ ਧੌਣ ਤੇ ਗੋਡਾ ਰੱਖ ਲਿਆ। ਦੇਖੋ ਮੈਂ ਇੱਕ ਬੇਨਤੀ ਕਰਾਂ, ਕੋਈ ਲਫ਼ਜ਼ ਦੇ ਕੋਈ ਇਹਦਾ ਅਰਥ ਕੋਈ ਹੋਰ ਨਾ ਕੱਢੇ। ਧੌਣ ਦੇ ਗੋਡੇ ਦੀ ਗੱਲ ਕੁਛ ਉਹਦੇ ਕੁਝ ਅਰਥ ਨੇ ਜਿਹੜੇ ਉਹ ਕੁਝ ਹੋਰ ਵੀ ਲੈ ਜਾਂਦੇ ਨੇ। ਮੈਂ ਇਹ ਗੱਲ ਕਹਾਂਗਾ ਕਿ ਇਹ ਕਹਿੰਦੇ ਸੀ ਕਿ ਇਹ ਕਿਸਾਨ ਅਨਪੜ੍ਹ, ਇਹ ਕਿਸਾਨ ਗਵਾਰ, ਇਹਨਾਂ ਨੂੰ ਕੋਈ ਗਿਆਨ ਨਹੀਂ, ਕਾਨੂੰਨ ਇਹਨਾਂ ਦੇ ਹਿੱਤ ਵਿੱਚ ਨੇ, ਕਿਸਾਨ ਦੇ ਹਿੱਤ ਵਿੱਚ ਆ। ਉਹਨਾਂ ਕਿਸਾਨਾਂ ਨੇ ਜਦੋਂ ਟੇਬਲ ਟਾਕ ਕੀਤੀ ਬੈਠੇ, ਉਹਨਾਂ ਕਿਸਾਨਾਂ ਨੇ ਉਹਨਾਂ ਦੀ ਬੋਲਤੀ ਬੰਦ ਕੀਤੀ। ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਔਰ ਮੰਨੇ ਕਿ ਵਾਕਿਆ ਹੀ ਇਹ ਜਿਹੜੇ ਕਾਨੂੰਨ ਨੇ ਇਹਦੇ ਵਿੱਚ ਆ ਘਾਟਾਂ ਨੇ, ਤੁਸੀਂ ਐਂ ਕਰ ਲਓ, ਸੰਸ਼ੋਧਨ ਕਰ ਲਓ, ਇਹ 'ਚ ਅਸੀਂ ਸਾਰਾ ਹੀ ਸੰਸ਼ੋਧਨ ਕਰ ਦਿੰਦੇ ਆ। ਤੇ ਮੈਂ ਇੱਕ ਨਾ ਇੱਥੇ ਗੱਲ ਬੜੀ ਢੁਕਦੀ ਆ ਇਹਨਾਂ ਦੇ ਉੱਤੇ, ਇਹ ਬੁੱਧੀਮਾਨਾਂ ਦੇ। ਮੈਂ ਕਹਿਣਾ ਹੈ ਇਹਨਾਂ ਤੇ ਇੱਕ ਸਵਾਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਤੁਸੀਂ ਸੜਕਾਂ ਤੇ ਸਫ਼ਰ ਕਰਦੇ ਹੋ ਤੇ ਵੇਖਦੇ ਹੋਗੇ ਕਿ ਉਹ ਡੰਗਰ ਪਸ਼ੂ ਮਰ ਜਾਂਦਾ ਤੇ ਉਹਦਾ ਜਿਹੜਾ ਮਾਸ ਹੈ ਨਾ ਅੰਦਰੋਂ, ਉਹ ਸਾਰਾ ਜਾਨਵਰ ਖਾ ਜਾਂਦੇ ਆ। ਉਹਦਾ ਪਿੰਜਰ ਹੁੰਦੇ ਉਹਨਾਂ ਤੇ ਉੱਤੇ ਚਮੜੀ ਹੁੰਦੀ ਆ। ਹੁਣ ਜੇ ਕੋਈ ਇਹਨਾਂ ਵਰਗਾ ਡਾਕਟਰ ਇਹ ਗੱਲ ਕਵੇ ਕਿ ਆ ਜਿਹੜਾ ਮਰਿਆ ਹੋਇਆ ਪਸ਼ੂ ਹੈ, ਭਾਵੇਂ ਇਹਦੇ ਸਰੀਰ 'ਚ ਕੁਛ ਨਹੀਂ, ਤੇ ਮੈਂ ਇਹਨੂੰ ਗਲੂਕੋਸ਼ ਲਾ ਕੇ, ਟੀਕੇ ਲਾ ਕੇ ਤੇ ਇਹਨੂੰ ਚੱਲਦਾ ਕਰ ਦੂੰਗਾ, ਕੀ ਉਹ ਚੱਲਦਾ ਹੋ ਸਕਦਾ? ਨਹੀਂ ਹੋ ਸਕਦਾ। ਤੇ ਫਿਰ ਇਹ ਦੱਸੋ ਵੀ ਜਦੋਂ ਸਾਰਾ ਹੀ ਸੰਸ਼ੋਧਨ ਆਂਦੇ ਕਰ ਦਿਓ, ਫਿਰ ਉਹ ਮਰਿਆ ਹੋਇਆ ਡੰਗਰ ਇਹਨਾਂ ਨੇ ਕਿਸ ਵਾਸਤੇ ਉਹ ਪਿੰਜਰ ਰੱਖਣਾ ਹੈ? ਉਹਨੂੰ ਕਿਵੇਂ ਇਲਾਜ ਕਰਕੇ ਚੱਲਦਾ ਕਰ ਲੈਣਗੇ? ਪਰ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ। ਤੇ ਮੈਂ ਗੱਲ ਲੱਗਿਆ ਸੀ ਇੱਕ ਹੋਰ ਕਰਨ, ਜੋ ਪਹਿਲਾ ਸਵਾਲ ਸੀ ਉਹ ਤੁਹਾਡਾ ਅਧੂਰਾ ਰਹਿ ਗਿਆ ਜਵਾਬ ਉਹਦਾ। ਇਹ ਸਾਨੂੰ ਕਹਿੰਦੇ ਨੇ ਕਿ ਆਹ ਨੇ ਫਲਾਣੀਆਂ ਢਿਮਕੇ ਆ, ਹੁਣ ਕਹਿੰਦੇ ਨੇ ਕਿ ਇਹਨਾਂ ਨੂੰ ਪਾਕਿਸਤਾਨ ਤੇ ਚਾਈਨਾ ਚਲਾ ਰਿਹਾ ਕਹਿੰਦੇ ਆ। ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਹੈ ਭਈ ਤੁਸੀਂ ਸਾਡੇ ਤੇ ਬੜੇ ਤਰ੍ਹਾਂ ਤੇ ਇਲਜ਼ਾਮ ਲਾਏ। ਮੈਂ ਤੁਹਾਨੂੰ ਬੇਨਤੀ ਰੂਪ 'ਚ ਇੱਕ ਸਵਾਲ ਕਰਦਾ ਭਾਰਤ ਸਰਕਾਰ ਨੂੰ, ਤੁਹਾਡੇ ਚੈਨਲ ਦੇ ਰਾਹੀਂ, ਭਈ ਜੇਕਰ ਸਾਨੂੰ ਕਿਸਾਨਾਂ ਨੂੰ ਪਾਕਿਸਤਾਨ ਤੇ ਚਾਈਨਾ ਚਲਾ ਰਿਹਾ, ਜਿਸ ਤਰ੍ਹਾਂ ਸਾਡੀ ਸਪੋਰਟ ਵਿੱਚ ਭਾਰਤ ਦੇ ਸਮੁੱਚੇ ਬੁੱਧੀਜੀਵੀ ਵਰਗ, ਵਕੀਲ, ਰਿਟਾਇਰਡ ਜੱਜ, ਰਾਈਟਰ, ਵਿਦਵਾਨ, ਧਾਰਮਿਕ, ਕਿਸਾਨ, ਸਮੁੱਚੇ ਵਰਗ ਆ ਗਏ। ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਵਕੀਲ ਜਿਹੜੇ ਨੇ, ਨਾਮਵਰ ਵਕੀਲ, ਉਹ ਆ ਗਏ। ਤਾਂ ਅੱਜ ਦੀ ਅਖਬਾਰ ਦੇ ਵਿੱਚ ਮੈਂ ਪੜ੍ਹ ਰਿਹਾ ਸਾਂ, ਆ ਇੱਕ ਨਵੀਂ ਚੀਜ਼ ਮੇਰੇ ਸਾਹਮਣੇ ਆ ਗਈ। ਅਮਰੀਕੀ ਕਾਨੂੰਨ ਸਾਜ਼ਿਸ਼ਾਂ ਵੱਲੋਂ ਭਾਰਤੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ, ਆ ਅਮਰੀਕਾ ਦੀ। ਹੁਣ ਸਵਾਲ ਇੱਕ ਇਹ ਬਣਦਾ ਕਿ ਜਿੰਨੇ ਵੀ ਲੋਕ ਸਾਡੇ ਹੱਕ 'ਚ ਆਏ, ਇਹਨਾਂ ਸਾਰਿਆਂ ਦੀ ਗੱਲ ਛੱਡ ਦਿਓ। ਯੂਐਨਓ ਨੇ ਵੀ ਸਾਡੀ ਸਪੋਰਟ ਕਰਤੀ। ਜੇਕਰ ਸਾਨੂੰ ਚੀਨ ਤੇ ਪਾਕਿਸਤਾਨ ਚਲਾ ਰਹੇ ਨੇ ਤੇ ਕੀ ਯੂਐਨਓ ਨੂੰ ਵੀ ਪਾਕਿਸਤਾਨ ਤੇ ਚਾਈਨਾ ਹੀ ਚਲਾ ਰਹੇ ਨੇ? ਜੇਕਰ ਜਿਸ ਤਰ੍ਹਾਂ ਇਹ ਕਹਿ ਰਹੇ ਨੇ, ਇਹਦਾ ਮਤਲਬ ਸਾਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਪਾਕਿਸਤਾਨ ਤੇ ਚਾਈਨਾ ਚਲਾ ਰਿਹਾ, ਤੇ ਯੂਐਨਓ ਸਾਡੀ ਕਰ ਰਿਹਾ ਸਪੋਰਟ। ਇਹਦਾ ਮਤਲਬ ਵੀ ਯੂਐਨਓ ਜਿਹੜਾ ਹੈ ਉਹਨੂੰ ਵੀ ਪਾਕਿਸਤਾਨ ਤੇ ਚਾਈਨਾ ਹੀ ਚਲਾ ਰਿਹਾ। ਤੇ ਫਿਰ ਜੇ ਪਾਕਿਸਤਾਨ ਤੇ ਚਾਈਨਾ ਯੂਐਨਓ ਨੂੰ ਚਲਾ ਰਹੇ ਨੇ, ਇਹ ਨੇ ਉਹਦੇ ਮੈਂਬਰ, ਭਾਰਤ ਨੂੰ ਉੱਥੋਂ ਆਪਣੀ ਮੈਂਬਰੀ ਖਾਰਜ ਕਰਾ ਕੇ ਤੇ ਵਾਪਸ ਆ ਜਾਣਾ ਚਾਹੀਦਾ। ਫਿਰ ਸਾਨੂੰ ਜੋ ਮਰਜ਼ੀ ਕਹਿ ਲੈਣ, ਫਿਰ ਅਸੀਂ ਉਹਦਾ ਜਵਾਬ ਜਿਹੜਾ ਉਸ ਢੰਗ ਨਾਲ ਦੇਵਾਂਗੇ। ਪਰ ਪਹਿਲਾਂ ਇਹ ਉਹ ਤੋਂ ਮੈਂਬਰੀ ਜਿਹੜੀ ਆ, ਉਹ ਆਪਣੀ ਮੈਂਬਰੀ ਨੂੰ ਖਾਰਜ ਕਰਨ ਵਾਪਸ। ਜਿੱਦਾਂ ਸਰਸਾ ਸਾਹਿਬ ਇਹ ਲਗਾਤਾਰ ਕਹਿ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਇਹ ਰੱਦ ਨਹੀਂ ਕੀਤੇ ਜਾ ਸਕਦੇ, ਕਿਉਂਕਿ ਇਹਨਾਂ ਨੂੰ ਇੱਕ ਖੌਫ ਆ ਕਿ ਕੱਲ ਨੂੰ ਹੋਰ ਵੀ ਜਿੰਨੇ ਕਾਨੂੰਨ ਬਣਾਏ ਨੇ ਉਹਨਾਂ ਲਈ ਵੀ ਵਿਰੋਧ ਹੋ ਸਕਦੀ ਹੈ। ਜੇ ਉਹ ਕਾਨੂੰਨ ਗਲਤ ਹੋਣਗੇ ਤੇ ਉਹਨਾਂ ਲਈ ਵੀ ਵਿਰੋਧ ਹੋਣਾ ਬਣਦਾ ਹੈ। ਪਰ ਇਹਨਾਂ ਨੇ ਜਿੱਦਾਂ ਕਿ ਜੰਮੂ ਕਸ਼ਮੀਰ ਦੀ ਧਾਰਾ 70 ਇਹ ਜਿਹੜੀ 370 ਇਹ ਜਿਹੜੀ ਇਹਨਾਂ ਨੇ ਸੈਕਿੰਡ 'ਚ ਤੋੜਤੀ ਹੈ, ਉਹ ਇੰਨੇ ਸਾਲਾਂ ਦਾ ਬਣਿਆ ਹੋਇਆ ਕਾਨੂੰਨ ਇਹ ਮਿੰਟਾਂ 'ਚ ਤੋੜ ਸਕਦੇ ਨੇ। ਇਹ ਆਪਣਾ ਬਣਾਇਆ ਹੋਇਆ ਕਾਨੂੰਨ ਵਾਪਸ ਕਿਉਂ ਨਹੀਂ ਲੈ ਸਕਦੇ? ਇਹ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ, ਇਹ ਵੀ ਇਹਨਾਂ ਨੇ ਗੈਰ ਕਾਨੂੰਨੀ ਬਣਾਇਆ ਜੀ। ਇਹਨਾਂ ਨੂੰ ਖਤਰਾ ਇਹ ਆ ਵੀ ਜਿਹੜਾ ਅਸੀਂ ਇਹ ਕਾਨੂੰਨ ਬਣਾਤਾ ਤੇ ਅੱਜ ਤੱਕ ਸਾਡੇ ਅੱਗੇ ਜਿਸ ਤਰ੍ਹਾਂ ਨੋਟਬੰਦੀ ਕੀਤੀ ਕੋਈ ਨਹੀਂ ਬੋਲਿਆ,
GST ਲਾਗੂ ਕੀਤੀ ਕੋਈ ਨਹੀਂ ਬੋਲਿਆ, 370 ਧਾਰਾ ਤੋੜੀ ਕੋਈ ਨਹੀਂ ਬੋਲਿਆ। ਤੇ ਅੱਜ ਆਹ ਲੋਕ ਪਤਾ ਨਹੀਂ ਕਿੱਥੋਂ ਆ ਗਏ ਆ ਤੇ ਇਹਨਾਂ ਨੇ ਸਾਡੀ ਦਿੱਲੀ ਨੂੰ ਪਾ ਲਿਆ ਘੇਰਾ। ਜੇ ਇਹਨਾਂ ਦੇ ਪਿੱਛੇ ਲਾ ਕੇ ਅਸੀਂ ਕਰ ਲਿਆ ਤੇ ਇਹਨਾਂ ਨੇ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਇਹ ਸੂਬਿਆਂ ਦੇ ਅਧਿਕਾਰ ਖੇਤਰ 'ਚ ਨੇ, ਇਹ ਸੈਂਟਰ ਦੇ ਹੈ ਹੀ ਨਹੀਂ। ਇਸ ਕਰਕੇ ਇਹਨਾਂ ਨੂੰ ਖਤਰਾ ਹੈ ਕਿ ਆਉਣ ਵਾਲੇ ਸਮੇਂ 'ਚ ਜੋ ਉਹਨਾਂ ਦੀਆਂ ਵੱਡੀਆਂ ਪਲੈਨਿੰਗਾਂ ਨੇ ਉਹ ਫੇਲ ਹੋ ਜਾਣਗੀਆਂ, ਜਿਸ ਕਰਕੇ ਇਹ ਡਰ ਰਹੇ ਨੇ। ਪਾਪੀ ਜਿਹੜਾ ਨਾ ਹਰ ਬੰਦੇ ਨੂੰ ਡਰ ਕਿਤੋਂ ਆਉਂਦਾ, ਉਹਨੂੰ ਆਪਣੇ ਕੀਤੇ ਕਰਮਾਂ ਤੋਂ ਡਰ ਆਉਂਦਾ। ਮੈਨੂੰ ਤੁਹਾਡੇ ਤੋਂ ਡਰ ਨਹੀਂ, ਨਹੀਂ ਬਿਲਕੁਲ, ਤੇ ਨਾ ਮੇਰੇ ਤੋਂ ਤੁਹਾਨੂੰ ਡਰ ਹੈ। ਹੁਣ ਮੈਂ ਵੇਖ ਲਓ ਆ ਸਾਰੇ ਤੁਹਾਡੇ ਸਾਹਮਣੇ। ਮੈਨੂੰ ਨਾ ਪਰਸੋਂ ਦੀ ਗੱਲ ਹੈ, ਜੀ ਸਰ, ਇੱਕ ਬੜੇ ਪਿਆਰੇ ਸੱਜਣ ਤੇ ਆਂਦੇ ਸਰਸਾ ਜੀ ਇੱਕ ਤੇਰੇ ਨਾਲ ਗੱਲ ਕਰਨੀ ਆ। ਮੈਂ ਕਿਹਾ ਕਰੋ। 3-4 ਆਦਮੀ ਤਾਂ ਕਿਤੋਂ ਚੱਲ ਕੇ ਵੀ ਆਏ, ਅੰਮ੍ਰਿਤਸਰੋਂ ਵੀ ਆਏ ਆ ਮੇਰੇ ਮਿੱਤਰ, ਇੱਥੋਂ ਵੀ ਜਿਹੜੇ ਮਿਲਦੇ ਨੇ। ਆਂਦੇ ਸਰਸਾ ਜੀ ਤੇਰੇ ਤੇ ਯਾਰ ਇੱਕ ਗੱਲ ਕਰਨੀ ਤੇਰੇ ਨਾਲ। ਮੈਂ ਦੱਸੋ। ਕਹਿੰਦਾ ਤੂੰ ਯਾਰ ਨਾ ਅਮਿਤ ਸ਼ਾਹ ਦੇ ਖਿਲਾਫ, ਸਰਕਾਰ ਦੇ ਖਿਲਾਫ ਬੋਲਦਾ ਬਣਾ, ਤੇ ਜਿਸ ਤਰ੍ਹਾਂ ਤੂੰ ਬੋਲਦਾ ਹੈ ਤੇ ਜੇ ਤੇਰਾ ਸਰਕਾਰ ਨੇ ਕੋਈ ਨੁਕਸਾਨ ਕਰਤਾ ਫੇਰ। ਤੇ ਮੈਂ ਕਿਹਾ ਇਹਦਾ ਮਤਲਬ ਮੈਨੂੰ ਪਹਿਲਾਂ ਨਹੀਂ ਸੀ ਪਤਾ। ਮੈਨੂੰ ਪਹਿਲਾਂ ਤੋਂ ਪਤਾ ਹੈ ਕਿ ਜਿਸ ਅਮਿਤ ਸ਼ਾਹ ਨੂੰ ਮੈਂ ਕਹਿ ਰਿਹਾ ਕਿ ਅਮਿਤ ਸ਼ਾਹ ਤੇਰੇ ਕੋਰਟ 'ਚ ਚੱਲ ਰਿਹਾ ਸੀ ਤੇਰੇ ਖਿਲਾਫ ਕੇਸ, ਤੂੰ ਉਸ ਜੱਜ ਨੂੰ, ਉਹ ਕੇਸ ਤੇਰੇ ਖਿਲਾਫ ਜਾ ਰਿਹਾ ਸੀ, ਤੂੰ ਜੱਜ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਹ ਖਰੀਦਿਆ ਨਹੀਂ ਗਿਆ। ਤੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਉਹ ਡਰਿਆ ਨਹੀਂ, ਤੂੰ ਉਹਦਾ ਕਰਾਤਾ ਕਤਲ। ਤੇ ਜੇ ਤੂੰ ਸੋਚੇ ਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਸਾਰੀਆਂ ਦਾ ਮੈਂ ਕਤਲ ਕਰ ਦੂੰਗਾ, ਸਰਸੇ ਵਰਗਿਆਂ ਦੇ ਤੇ ਕਤਲ ਕਰਾ ਦੇਗਾ ਤੇ ਕੋਈ ਫਰਕ ਨਹੀਂ ਪੈਣਾ, ਕੋਈ ਮੱਸਿਆ ਲੱਗਣੋਂ ਨਹੀਂ ਹਟ ਜਾਣੀ। ਮੇਰੇ ਬਿਨਾ ਕੋਈ ਫਰਕ ਨਹੀਂ ਪੈਣਾ, ਕੋਈ ਫਰਕ ਨਹੀਂ ਪੈਣਾ ਬਹੁਤ। ਪਰ ਇੱਕ ਗੱਲ ਯਾਦ ਰੱਖੀ ਕਿ ਤੈਨੂੰ ਆਹ ਜਿਹੜੇ ਲੋਕ ਨੇ ਨਾ, ਜਿਸ ਤਰ੍ਹਾਂ ਅੱਜ ਸੂਬੇ ਸਰਹੰਦ ਨੂੰ ਵੀ ਯਾਦ ਕੀਤਾ ਜਾਂਦਾ, ਸਾਹਿਬਜ਼ਾਦਿਆਂ ਨੂੰ ਵੀ ਅੱਜ ਸ਼ਹੀਦੀ ਜੋੜ ਮੇਲੇ ਨੇ, ਸਭਾ ਮਨਾਈ ਜਾ ਰਹੀ ਆ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾ ਰਿਹਾ, ਮਨਾਇਆ ਗਿਆ ਤੇ ਛੋਟਿਆਂ ਦਾ ਮਨਾਇਆ ਜਾਣਾ। ਯਾਦ ਸੂਬੇ ਸਰਹੰਦ ਨੂੰ ਵੀ ਕੀਤਾ ਜਾਂਦਾ, ਯਾਦ ਸਾਹਿਬਜ਼ਾਦਿਆਂ ਨੂੰ ਵੀ ਕੀਤਾ ਜਾਂਦਾ, ਯਾਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕੀਤਾ ਜਾਂਦਾ। ਪਰ ਯਾਦ 'ਚ ਫਰਕ ਹੈ। ਸੂਬੇ ਸਰਹੰਦ ਨੂੰ ਲਾਹਣਤਾਂ ਪੈਂਦੀਆਂ ਨੇ ਤੇ ਸਾਹਿਬਜ਼ਾਦਿਆਂ ਜਿਹੜੇ ਨੇ ਉਹ ਉਸ ਨਵਾਬ ਮਲੇਰਕੋਟਲਾ, ਕਿਉਂਕਿ ਇਹ ਸਿੱਖ ਧਰਮ ਜਿਹੜਾ ਇਹ ਨਾ ਮੁਸਲਮ ਧਰਮ ਦਾ ਵਿਰੋਧੀ, ਕਿਉਂਕਿ ਮੁਸਲਮ ਵੀਰਾਂ ਗਨੀ ਖਾਂ, ਨਬੀ ਖਾਂ, ਇੱਥੇ ਜਿਹੜੇ ਭਾਈ ਸਤੀ ਦਾਸ, ਮਤੀ ਦਾਸ, ਉਹ ਕੌਣ ਸਨ? ਉਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਸਨ। ਉਹ ਪੰਡਤਾਂ ਦੇ ਘਰ ਦੇ ਵਿੱਚ ਉਹਨਾਂ ਨੇ ਜਨਮ ਲਿਆ, ਬ੍ਰਾਹਮਣ ਘਰ 'ਚ। ਸੋ ਨਾ ਕਿਸੇ ਬ੍ਰਾਹਮਣ ਦੇ ਨਾਲ, ਨਾ ਕਿਸੇ ਮੁਸਲਮ ਨਾਲ, ਨਾ ਕਿਸੇ ਈਸਾਈ ਦੇ ਨਾਲ ਸਾਡਾ ਵਿਰੋਧ ਨਹੀਂ। ਪਰ ਇਹ ਅਮਿਤ ਸ਼ਾਹ, ਇਹ ਮੋਦੀ, ਸੁਣ ਲਾ ਕੰਨ ਖੋਲ ਕੇ, ਆਉਣ ਵਾਲਾ ਸਮਾਂ ਜਿਸ ਤਰ੍ਹਾਂ ਅੱਜ ਸੂਬੇ ਸਰਹੰਦ ਦੀ ਕਬਰ ਤੇ ਉੱਥੇ ਲੋਕ ਛਿੱਤਰ ਮਾਰਦੇ ਨੇ ਤੇ ਸਾਹਿਬਜ਼ਾਦਿਆਂ ਦੀ ਉਸ ਦੀਵਾਰ ਨੂੰ ਸਜਦੇ ਕਰਦੇ ਨੇ, ਇਸੇ ਤਰ੍ਹਾਂ ਹੀ ਹੋਊਗਾ। ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਕਰ ਰਿਹਾ, ਆ ਬਾਬੇ ਰਾਮ ਸਿੰਘ ਵਰਗੇ ਆਪਣੀ ਕੁਰਬਾਨੀ ਦੇ ਗਏ, ਇਹਨਾਂ ਲੋਕਾਂ ਦੇ ਤਾਂ ਸ਼ਹੀਦੀ ਜੋੜ ਮੇਲੇ ਲੱਗਣਗੇ ਤੇ ਤੁਹਾਡੇ ਉਹਨਾਂ ਮੜੀਆਂ ਤੁਹਾਡੇ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਹਿਣਾ। ਵੇਲਾ ਹੀ ਅਜੇ ਸਮਝ ਆ। ਇਹਨਾਂ ਲੋਕ ਜਿਹੜੇ ਲੱਖਾਂ ਲੋਕ ਸੜਕਾਂ ਤੇ ਬੈਠੇ ਨੇ, ਇਹਨਾਂ ਨੂੰ ਐਵੇਂ ਨਾ ਮੰਨ। ਇਹ ਸਰਸਾ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਤੁਹਾਨੂੰ ਸੱਦਾ ਪੱਤਰ ਆਇਆ ਜੀ? ਸੱਦੇ ਪੱਤਰ ਬੜੇ ਆ ਰਹੇ ਨੇ, ਬੜੇ ਡਰਾਮੇ ਹੋ ਰਹੇ ਨੇ। ਵੇਖੋ ਹੁਣ ਜਦੋਂ ਗੱਲਬਾਤ ਦਾ ਅੱਜ ਵੀ ਕਹਿ ਰਿਹਾ, ਆ ਵੇਖੋ ਤੁਸੀਂ ਕਹਿ ਰਿਹਾ ਨਾ ਮੋਦੀ, ਆ ਵੇਖੋ ਆ ਕਰੋਨਾ ਤੋਂ ਡਰਦਾ ਨਾ, ਦਾੜੀ ਨਹੀਂ ਜਿਹੜਾ ਉਹ ਸੇਵ ਨਹੀਂ ਕਰਵਾ ਰਿਹਾ। ਚਲੋ ਉਹਦੀ ਆਪਣੀ ਖੁਸ਼ੀ ਹੈ, ਮੈਂ ਨਹੀਂ ਕਹਿ ਸਕਦਾ, ਪਰ ਜੋ ਸਾਨੂੰ ਪਤਾ ਲੱਗਾ, ਪਰ ਕਰੋਨਾ ਦੇ ਅਸੀਂ ਦਿੱਲੀ ਚੋਂ ਹਟਾਤਾ। ਕਿਸੇ ਦੇ ਹੈਗਾ ਲੱਖਾਂ ਦਾ ਲੋਕ ਨੇ, ਕਿਸੇ ਨੇ ਮਾਸਕ ਪਾਇਆ, ਕਿਸੇ ਦੇ ਕਰੋਨਾ ਨਹੀਂ, ਕਿਸੇ ਨੂੰ ਅੱਜ ਤੱਕ ਕਰੋਨਾ ਹੋਇਆ 2 ਮਹੀਨੇ ਹੀ ਰੇਲਵੇ ਟਰੈਕ ਤੇ ਉੱਥੇ ਬੈਠੇ, ਮਹੀਨਾ ਇੱਥੇ ਹੋ ਗਿਆ। ਸੋ ਆਹ ਵੇਖੋ ਤੁਸੀਂ, ਸਰਕਾਰ ਸਾਰਿਆਂ ਨਾਲ ਗੱਲਬਾਤ ਲਈ ਰਾਜੀ, ਇਹ ਹੁਣ ਰਾਜੀ ਹੋਇਆ। ਪਰ ਭਾਈ ਉਹ ਸਾਰੇ ਕਿਹੜੇ ਨੇ? ਉਹ ਸਾਰੇ ਉਹ ਵੀ ਨੇ ਜਿਹੜੇ ਅੱਜ ਇਹਨੇ ਖੁੱਡਾਂ ਚੋਂ ਕੱਢੇ ਨੇ, ਕਿਉਂਕਿ ਜਿਨ੍ਹਾਂ ਦੀਆਂ ਅੱਜ ਲਿਆ ਰਿਹਾ ਨਾ ਕਿ ਕਿਸਾਨ, ਬਹੁਤ ਸਾਰੇ ਕਿਸਾਨ ਜਿਹੜੇ ਨੇ, ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨੀ ਹਿੱਤਾਂ 'ਚ ਨੇ। ਉਹ ਸਾਡੇ ਨਾਲ ਕਈ ਵਾਰ ਉੱਥੇ ਡਿਬੇਟ ਤੇ ਵੀ ਲੈ ਆਉਂਦੇ ਆ, ਜਿਹੜੇ ਕੋਈ ਨਾ ਕੋਈ ਜਵਾਬ ਤੇ ਨਾ ਕੋਲੇ ਸਵਾਲ, ਉਹ ਲੋਕ ਵੀ ਲਿਆ ਰਹੇ ਨੇ। ਸੋ ਮੈਂ ਇੱਕ ਬੇਨਤੀ ਕਰਾਂ ਕਿ ਇਹ 6 ਮਹੀਨੇ ਪਹਿਲਾਂ ਕਿੱਥੇ ਸੀ?
ਇਹ ਖੁੱਡਾਂ ਚੋਂ ਅੱਜ ਜੋ ਕੱਢ ਕੇ ਲੈਂਦੇ ਆ, ਕਿਉਂਕਿ ਹਰ ਰਾਜਨੀਤਿਕ ਪਾਰਟੀ ਉਹਨੇ ਆਪਣੇ ਵਿੰਗ ਬਣਾ ਕੇ ਰੱਖੇ ਆ। ਕਿਸਾਨ ਵਿੰਗ, ਵਪਾਰੀ ਵਿੰਗ, ਮਜ਼ਦੂਰ ਵਿੰਗ, ਮੁਲਾਜ਼ਮ ਵਿੰਗ, ਉਹਨਾਂ ਵਿੰਗ ਬਣਾ ਕੇ ਰੱਖਿਆ। ਇਹ ਕਿਸਾਨੀ ਵਿੰਗ ਇਹਨਾਂ ਨੇ ਆਪਣਾ ਪਾਲਿਆ ਹੋਇਆ, ਵੋਟ ਕੱਢ ਕੇ ਲਿਆਂਦਾ। ਗੱਲਬਾਤ ਕਰਨੀ ਆ ਤੇ ਮੋਦੀ ਜੀ ਇੱਥੇ ਆਓ। ਇਹ ਜਿੱਦਾਂ ਕਿ ਸਰਸਾ ਸਾਹਿਬ ਸਾਡੇ ਨਾਲ ਸੀਗੇ, ਇਹ ਕਿਸਾਨ ਆਗੂ ਬਹੁਤ ਹੀ ਵੱਡੇ ਆਗੂ ਨੇ ਤੇ ਇਹਨਾਂ ਦਾ ਲਗਾਤਾਰ ਇਹ ਵੀ ਜ਼ੋਰ ਰਿਹਾ ਕਿ ਲਗਾਤਾਰ ਇਹ ਜਿੰਨੀਆਂ ਵੀ ਮੀਟਿੰਗਾਂ ਆਈਆਂ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੀ ਆ। ਇਹ ਅੱਜ ਵੀ ਜੋ ਸੰਘੂ ਬਾਰਡਰ ਆ ਉੱਤੇ ਲਗਾਤਾਰ ਇਹ ਵਰਕ ਵੀ ਕਰ ਰਹੇ ਨੇ, ਤੁਰੇ ਫਿਰਦੇ, ਔਰ ਕਿਸਾਨਾਂ ਦਾ ਹਾਲ ਚਾਲ ਵੀ ਜਾਣ ਰਹੇ ਨੇ। ਕੈਮਰਾਮੈਨ ਸ਼ੇਰਦੀਪ ਸੰਧੂ ਦੇ ਨਾਲ ਬਲਜੀਤ ਸਿੰਘ ਤਲਵੰਡੀ, ਸਿੰਘੂ ਬੈਰੀਅਰ ਦੇ ਉੱਤੇ ਲਗਾਤਾਰ ਅਸੀਂ ਵਰਕ ਕਰ ਰਹੇ ਹਾਂ ਜੀ। ਸਾਡਾ YouTube ਚੈਨਲ ਪੰਜਾਬ ਟੂਡੇ ਔਰ ਸਾਡਾ Facebook ਪੇਜ ਪੰਜਾਬ ਟੂਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।